बहुत ही मिठ बोलड़ा, बहुत ही मिलनसार ਜਾਂ कह लो कि निमरता वाला सुभाਅ ਜਿਹੜਾ ਆ ਉਹ ਇਸ ਸਾਡੇ ਵੀਰ ਦੇ ਵਿੱਚ ਹੈਗਾ ਆ। ਮੇਰੀ ਮੁਰਾਦ ਆ ਜਰਨੈਲ ਰਤੋਕੇ ਤੋਂ। ਨਾ ਦੇ ਡਰਾਵੇ ਟੈਂਕਾਂ ਦੇ ਇਹ ਝੱਟ ਦੇ ਵਿੱਚ ਖਿਲਾਰ ਦੇਣਗੇ, ਅਕਾਲ ਤਖਤ ਤੋਂ ਲੈ ਕੇ ਥਾਪੜੇ ਨੇਜਿਆਂ ਦੇ ਨਾਲ ਪਾੜ ਦੇਣਗੇ। ਤੁਹਾਡੇ ਪਿਛੋਕੜ ਦੇ ਬਾਰੇ ਥੋੜਾ ਜਿਹਾ ਦੱਸੋ ਵੀ ਕਿੱਦਾਂ ਦਾ ਤੁਹਾਡਾ ਪਿਛੋਕੜ, ਬਚਪਨ ਕਿੱਦਾਂ ਦਾ ਸੀ, ਇੱਥੇ ਤੱਕ ਕਿੱਦਾਂ ਪਹੁੰਚੇ ਆ ਹੁਣ ਤੱਕ ਦਾ ਸਫ਼ਰ? ਤਾਂ ਇਹ ਨਾਰਮਲ ਹੀ ਹੁੰਦਾ ਕਿ ਹਰ ਬੰਦਾ ਕਹਿੰਦਾ ਕਿ ਹਾਂ ਮੈਂ ਬਚਪਨ ਤੋਂ ਹੀ ਗਾਉਂਦਾ ਸੀ। ਜੀ ਜੀ। ਕਹਿ ਲਓ ਜੇ ਕਲਾਸ ਦੇ ਵਿੱਚ ਕੋਈ ਟੀਚਰ ਨਹੀਂ ਆਇਆ ਤੇ ਉਹਦੀ ਜਗ੍ਹਾ ਹੁੰਦਾ ਹੈ ਕਿ ਦੂਜਾ ਟੀਚਰ ਡਿਊਟੀ ਦਿੰਦਾ ਹੁੰਦਾ ਹੈ। ਹਾਂਜੀ। ਉਹ ਫਿਰ ਇਦਾਂ ਜਿਹੜੀ ਕਲਾਸ ਸਕੂਲ ਦੇ ਵਿੱਚ ਜਿਹੜੀ ਕਲਾਸ 'ਚ ਕੋਈ ਇਦਾਂ ਟੀਚਰ ਹੁੰਦਾ ਤੇ ਉਹਨਾਂ ਕਹਿਣਾ ਜਾਓ ਉਹਨੂੰ ਬੁਲਾ ਕੇ ਲਿਆਓ। ਹਾਂਜੀ ਠੀਕ। ਉਹ ਫਿਰ ਉਹ ਜਿਹੜਾ ਘੰਟੇ ਅੱਧੇ ਘੰਟੇ ਦਾ ਪੀਰੀਅਡ ਹੁੰਦਾ ਸੀ ਤੇ ਉਹ ਮੈਨੂੰ ਲਾ ਛੱਡਦੇ ਜੀ। ਵਿਆਹਾਂ ਦੀ ਥਾਂ ਕਰੋਗੇ ਜੇ ਸੌਦੇਬਾਜ਼ੀਆਂ, ਘਾਟੇ ਵਾਦੇ ਝਰਨੇ ਤਾਂ ਪੈਣਗੇ। ਗੁਰੂ ਘਰੇ ਲਾਵਾਂ ਲੈ ਕੇ ਮੁੱਕਰ ਗਏ, ਉਹ ਵੀ ਲੇਖੇ ਇੱਥੇ ਦੇਣੇ ਪੈਣਗੇ। ਬੇਬੇ ਬਾਪੂ ਚੰਗੇ ਜੋ ਨਿਭਾ ਗਏ ਸੀ, ਦੱਸ ਕਾਦੀ ਐ ਆਜ਼ਾਦੀ ਘਰ ਜਾੜ ਕੇ। ਨਿੱਕੀ ਨਿੱਕੀ ਗੱਲਾਂ ਦੇ ਕਲੇਸ਼ ਘਰਾਂ 'ਚ ਸੈਪਰੇਸ਼ਨ ਆ ਮਾਰਤੇ। ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਦੋਸਤੋ ਤੁਸੀਂ ਦੇਖ ਰਹੇ ਹੋ ਸਨਮੁਖ ਪ੍ਰੋਗਰਾਮ। ਸਨਮੁਖ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਸਨਮੁਖ ਕਰਦੇ ਹਾਂ ਉਹੋ ਜਿਹੇ ਹੀਰਿਆਂ ਨੂੰ ਜਿਨ੍ਹਾਂ ਨੇ ਕਿ ਸਮਾਜ ਦੇ ਵਿੱਚ ਇੱਕ ਆਪਣੀ ਥਾਂ ਬਣਾਈ ਆ। ਉਹ ਚਾਹੇ ਕਲਾ ਦੇ ਖੇਤਰ ਦੇ ਵਿੱਚ ਹੋਵੇ, ਚਾਹੇ ਸੱਭਿਆਚਾਰ ਦੇ ਖੇਤਰ ਵਿੱਚ ਹੋਵੇ, ਚਾਹੇ ਵਿਰਾਸਤ ਦੇ ਖੇਤਰ ਦੇ ਵਿੱਚ ਹੋਵੇ। ਤੇ ਸਾਡੇ ਲਈ ਮਾਣ ਵਾਲੀ ਗੱਲ ਇਹ ਹੁੰਦੀ ਹੈ ਕਿ ਜਦੋਂ ਵੀ ਕੋਈ ਇੱਥੇ ਆਉਂਦੇ ਨੇ ਜਿਨ੍ਹਾਂ ਨੇ ਕੋਈ ਕੰਮ ਕੀਤਾ ਆ, ਸਾਡੀ ਤਾਂ ਜਿਹੜੇ ਤਨ ਮਨ ਖਿੜਦਾ ਹੀ ਆ ਉਹਨਾਂ ਦੇ ਨਾਲ ਗੱਲ ਕਰਕੇ, ਤੇ ਸਾਡੇ ਦਰਸ਼ਕਾਂ ਵੱਲੋਂ ਵੀ ਬਹੁਤ ਵਧੀਆ ਹੁੰਗਾਰਾ ਸਾਨੂੰ ਮਿਲਦਾ। ਤੇ ਅੱਜ ਇਹੋ ਜਿਹਾ ਹੀਰਾ ਜਿਹੜਾ ਕਿ ਨਾਂ ਆਪਣਾ ਚਮਕਾ ਰਿਹਾ ਆ ਗਾਇਕੀ ਦੇ ਖੇਤਰ ਦੇ ਵਿੱਚ, ਬਹੁਤ ਹੀ ਮਿੱਠ ਬੋਲੜਾ, ਬਹੁਤ ਹੀ ਮਿਲਣਸਾਰ ਜਾਂ ਕਹਿ ਲਓ ਕਿ ਨਿਮਰਤਾ ਵਾਲਾ ਸੁਭਾਅ ਜਿਹੜਾ ਆ ਉਹ ਇਸ ਸਾਡੇ ਵੀਰ ਦੇ ਵਿੱਚ ਹੈਗਾ ਆ। ਮੇਰੀ ਮੁਰਾਦ ਆ ਜਰਨੈਲ ਰਤੋਕੇ ਤੋਂ। ਸਤਿ ਸ੍ਰੀ ਅਕਾਲ ਜੀ ਰਤੋਕੇ ਸਾਹਿਬ। ਸਤਿ ਸ੍ਰੀ ਅਕਾਲ ਭਾਜੀ ਜੀ। ਸਭ ਤੋਂ ਪਹਿਲਾਂ ਤੇ ਧੰਨਵਾਦ ਆ ਤੁਹਾਡਾ ਸਾਰਿਆਂ ਦਾ, ਸਾਰੀ ਟੀਮ ਦਾ, ਇੰਡੋਈ ਟੀਵੀ ਦਾ, ਜਿਨ੍ਹਾਂ ਨੇ ਇੱਥੇ ਸਾਨੂੰ ਇਹਦੇ ਲਾਇਕ ਸਮਝਿਆ, ਸਾਨੂੰ ਇੱਥੇ ਬੁਲਾਇਆ ਜੀ। ਧੰਨਵਾਦ ਆ ਜੀ ਤੁਹਾਡਾ ਸਾਰਿਆਂ ਦਾ ਜੀ। ਤੇ ਰਤੋ ਸਾਹਿਬ ਵੀ ਇੱਥੇ ਜਿਹੜਾ ਬੰਦਾ ਆਉਂਦਾ ਆ ਉਹਦੇ ਵਿੱਚ ਕੋਈ ਖਾਸ ਗੁਣ ਹੁੰਦਾ ਤਾਂ ਆਉਂਦਾ ਇੱਥੇ ਤੱਕ। ਤੇ ਤੁਸੀਂ ਜਰਨੈਲ ਹੋ। ਜਰਨੈਲ ਵੀ ਕਾਹਦੇ ਹੋ ਕਿ ਗਾਇਕੀ ਦੇ, ਤੇ ਤੁਹਾਡੇ ਗਾਣੇ ਮੈਂ ਸੁਣੇ ਆ, ਈਵਨ ਕਿ ਕਾਫੀ ਮਕਬੂਲ ਵੀ ਹੋਏ ਆ। ਤੇ ਇਸ ਫੀਲਡ ਵਿੱਚ ਸ਼ੁਰੂ ਤੋਂ ਹੀ ਤੁਹਾਡਾ ਸੀਗਾ ਜਾਂ ਤੁਹਾਡੇ ਪਿਛੋਕੜ ਦੇ ਬਾਰੇ ਥੋੜਾ ਜਿਹਾ ਦੱਸੋ ਵੀ ਕਿੱਦਾਂ ਦਾ ਤੁਹਾਡਾ ਪਿਛੋਕੜ, ਬਚਪਨ ਕਿੱਦਾਂ ਦਾ ਸੀ, ਇੱਥੇ ਤੱਕ ਕਿੱਦਾਂ ਪਹੁੰਚੇ ਆ ਹੁਣ ਤੱਕ ਦਾ ਸਫ਼ਰ? ਜੀ ਜਿੱਦਾਂ ਵੈਸੇ ਤੇ ਤਕਰੀਬਨ ਇਦਾਂ ਹੀ ਹੁੰਦਾ ਕਿ ਤੁਸੀਂ ਕਿਸੇ ਵੀ ਕਲਾਕਾਰ ਨੂੰ ਪੁੱਛੋਗੇ ਵੀ ਕਿੱਦਾਂ ਤੁਹਾਡਾ ਇਹ ਸ਼ੁਰੂ ਤੋਂ ਹੀ ਜੀ, ਤਾਂ ਇਹ ਨਾਰਮਲ ਹੀ ਹੁੰਦਾ ਕਿ ਹਰ ਬੰਦਾ ਕਹਿੰਦਾ ਕਿ ਹਾਂ ਮੈਂ ਬਚਪਨ ਤੋਂ ਹੀ ਗਾਉਂਦਾ ਸੀ। ਜੀ ਜੀ। ਇਹ ਤਾਂ ਮੈਨੂੰ ਲੱਗਦਾ ਵੀ ਇਹ ਹਰ ਬੰਦਾ ਹੀ ਕਹਿੰਦਾ ਹੋਊਗਾ ਜੇ ਕੋਈ ਮੇਰੇ ਵਰਗਾ ਵੀਰ ਭਰਾ ਹੋਵੇ। ਜੀ ਹਾਂਜੀ। ਤੇ ਪਰ ਇਹ ਕਿ ਠੀਕ ਆ, ਅਸੀਂ ਸਕੂਲ ਤੋਂ ਜਦੋਂ ਅਸੀਂ ਛੋਟੇ ਸੀ ਤੇ ਉਦੋਂ ਉਹ ਪ੍ਰੋਗਰਾਮ ਜਲੰਧਰ ਦੂਰਦਰਸ਼ਨ ਹਨਾ, ਹਾਂਜੀ, ਇਹਨਾਂ ਤੇ ਲਸ਼ਕਾਰੇ ਵਰਗੇ ਲਸ਼ਕਾਰਾ ਪ੍ਰੋਗਰਾਮ ਆਉਂਦਾ ਜਮਾ ਤਰੰਗ ਆਉਂਦਾ ਸੀ। ਹਾਂਜੀ। ਉੱਥੇ ਵੀ ਜਿਹੜੇ ਉਸ ਟਾਈਮ ਸਮੇਂ ਦੇ ਕਲਾਕਾਰ ਹੀ ਹਨਾ, ਵੀ ਉਹ ਉਡੀਕ ਰਹਿੰਦੀ ਸੀ ਵੀ ਅਸੀਂ ਲਸ਼ਕਾਰਾ ਪ੍ਰੋਗਰਾਮ ਵੇਖਣਾ ਜੀ। ਤੇ ਉਹਦੇ ਤੋਂ ਹੀ ਸਾਨੂੰ, ਮੈਨੂੰ ਲੱਗਦਾ ਕਿ ਮੈਂ ਉਹਨਾਂ ਨੂੰ ਗੀਤ ਸਾਨੂੰ ਵੇਖਣ ਦਾ ਚਾਅ ਜਾਂਦਾ ਸੀ ਕਿ ਲਸ਼ਕਾਰਾ, ਕਿਉਂਕਿ ਸਾਡੇ ਵੱਡੇ ਵੇਖਦੇ ਹੁੰਦੇ ਸੀ, ਜਿਵੇਂ ਮੰਨ ਲਓ ਵੀ ਇਹ ਘਰ 'ਚ ਟੀਵੀ ਆ ਤੇ ਸਾਰੇ ਬੈਠ ਕੇ ਫੈਮਿਲੀ ਬਹਿੰਦੀ ਸੀ। ਤੇ ਉਹਦੇ ਤੋਂ ਹੀ ਮੈਨੂੰ ਲੱਗਦਾ ਹੁੰਦਾ ਕਿ ਯਾਰ ਕਿ ਉਹ ਗੀਤਾਂ ਨੂੰ ਵੇਖਦੇ ਮੇਰੀ ਆਦਤ ਹੁੰਦੀ ਸੀ ਵੀ ਉਹ ਗੀਤ ਜੋ ਆਉਂਦਾ ਉਹਨੂੰ ਨਾਲ ਨਾਲ ਲਿਖਾਂ ਵੀ, ਨੋਟ ਵੀ ਕਰਾਂ ਜੀ। ਤੇ ਉਹ ਜਦੋਂ ਫਿਰ ਨੋਟ ਕਰਨਾ ਤੇ ਹਾਂ ਸਕੂਲ ਦੇ ਵਿੱਚ ਜਾਂ ਬਾਲ ਸਭਾ ਹੋਣੀ, ਜਾਂ ਕਹਿ ਲਓ ਜੇ ਕਲਾਸ ਦੇ ਵਿੱਚ ਕੋਈ ਟੀਚਰ ਨਹੀਂ ਆਇਆ ਤੇ ਉਹਦੀ ਜਗ੍ਹਾ ਹੁੰਦਾ ਹੈ ਕਿ ਦੂਜਾ ਟੀਚਰ ਡਿਊਟੀ ਦਿੰਦਾ ਹੁੰਦਾ ਹੈ। ਹਾਂਜੀ। ਤੇ ਉਹਨਾਂ ਨੇ ਫਿਰ ਇਹੋ ਕੰਮ ਹੀ ਹੁੰਦਾ ਹੈ। ਹਾਂ, ਉਹਨੇ ਪੜਾਉਣਾ ਤਾਂ ਹੈ ਨਹੀਂ, ਉਹ ਇਹ ਕਹਿੰਦੇ ਗਾਣੇ ਸੁਣਾ ਦਿਓ ਜਿਹਨਾਂ ਆਉਂਦੇ ਆ। ਉਹ ਫਿਰ ਇਦਾਂ ਜਿਹੜੀ ਕਲਾਸ ਸਕੂਲ ਦੇ ਵਿੱਚ ਜਿਹੜੀ ਕਲਾਸ 'ਚ ਕੋਈ ਇਦਾਂ ਟੀਚਰ ਹੁੰਦਾ ਤੇ ਉਹਨਾਂ ਕਹਿਣਾ ਜਾਓ ਉਹਨੂੰ ਬੁਲਾ ਕੇ ਲਿਆਓ। ਹਾਂਜੀ ਠੀਕ ਆ। ਉਹ ਫਿਰ ਉਹ ਜਿਹੜਾ ਘੰਟੇ ਅੱਧੇ ਘੰਟੇ ਦਾ ਪੀਰੀਅਡ ਹੁੰਦਾ ਸੀ ਤੇ ਉਹ ਮੈਨੂੰ ਲਾ ਛੱਡਦੇ ਜੀ ਵੀ ਗਾਓ ਜੀ। ਤੇ ਉਹ ਫਿਰ ਇਹ ਕਰਕੇ ਭਾਜੀ ਇਹ ਸ਼ੁਰੂ ਤੋਂ ਹੀ ਚੱਲਦਾ ਹੁੰਦਾ ਜੀ। ਤੇ ਮੈਂ ਲਿਖਦਾ ਵੀ ਖੁਦ ਆ। ਤੇ ਲਿਖਣ ਦਾ ਭਾਜੀ ਇਦਾਂ ਕਿ ਮੈਂ 10th ਕਲਾਸ 'ਚ ਹੀ ਜਦੋਂ ਆਪ ਲਿਖਣਾ ਸ਼ੁਰੂ ਕਰਤਾ ਸੀ। ਅੱਛਾ ਜੀ। ਹਾਂਜੀ।
ਠੀਕ ਹੈ। ਤੇ ਜਿੱਦਾਂ ਆਪਣੀ ਗੱਲਬਾਤ ਵੀ ਹੁੰਦੀ ਸੀ ਕਿ ਤੁਸੀਂ ਐਮਏ ਪੰਜਾਬੀ ਵੀ ਹੋ, ਐਮਏ ਮਿਊਜ਼ਿਕ ਵੀ ਹੋ। ਜੀ ਜੀ। ਪਹਿਲਾਂ ਤਾਂ ਇਸ ਗੱਲ ਦੀਆਂ ਬਹੁਤ ਤੁਹਾਨੂੰ ਮੁਬਾਰਕਾਂ ਆ ਕਿ ਜਿਹੜੇ ਗਾਇਕ ਨੇ ਅੱਜ ਕੱਲ ਉਹ ਇੰਨਾ ਪੜ੍ਹਦੇ ਨਹੀਂ, ਕਿਉਂਕਿ ਅਸੀਂ ਛੇਤੀ ਤੋਂ ਛੇਤੀ ਜਿਹੜਾ ਆ ਚੀਜ਼ਾਂ ਨੂੰ ਪਾਉਣਾ ਚਾਹੁੰਦੇ ਆ। ਪਰ ਤੁਸੀਂ ਉਹਦੇ ਲਈ ਤਖੱਈਆ ਕੀਤਾ, ਐਮਏ ਪੰਜਾਬੀ ਵੀ ਤੇ ਐਮਏ ਮਿਊਜ਼ਿਕ। ਸ਼ਾਇਦ ਇਹ ਚੀਜ਼ਾਂ ਜਿਹੜੀਆਂ ਆ ਇਹੀ ਸਾਨੂੰ ਸਤਿੰਦਰ ਸਰਤਾਜ ਵੱਲ ਨੂੰ ਪਹੁੰਚਾਉਂਦੀਆਂ ਕਿ ਤੁਸੀਂ ਲੌਂਗ ਟਰਮ ਕਿੱਦਾਂ ਸਿੱਖਣਾ। ਤੁਸੀਂ ਖਾਲਸਾ ਕਾਲਜ ਤੋਂ ਸਟੂਡੈਂਟ ਰਹੇ ਹੋ, ਕਿੱਦਾਂ ਦਾ ਰਿਹਾ ਉਸ ਜਾਨੀ ਪੋਸਟ ਗ੍ਰੈਜੂਏਸ਼ਨ ਦਾ ਸਮਾਂ? ਦੇਖੋ ਜੀ, ਉਦੋਂ ਇੰਨਾ ਤਾਂ ਮੈਨੂੰ ਲੱਗਦਾ ਕਿ ਮੈਂ ਜਦੋਂ ਸਕੂਲਿੰਗ ਕੀਤੀ ਸੀ, ਪਾਸ ਹੋਇਆ, +2 ਕਰੀ ਹੈ ਨਾ, ਤੇ ਸ਼ਾਇਦ ਮੈਨੂੰ ਖੁਦ ਨੂੰ ਨਹੀਂ ਲੱਗਦਾ ਕਿ ਮੈਂ ਸ਼ਾਇਦ ਵੀ ਡਬਲ ਐਮਏ ਕਰ ਜੂੰਗਾ ਜਾਂ ਸਾਨੂੰ ਤਾਂ ਇਦਾਂ ਹੁੰਦਾ ਵੀ ਅਸੀਂ ਕਾਲਜ ਜਾਣਾ ਇੱਕ ਵਾਰ, ਵੀ ਕਾਲਜ ਦਾ ਮਾਹੌਲ ਵੇਖਣਾ ਵੀ ਉਹ ਕਿੱਦਾਂ ਦੀ ਲਾਈਫ ਹੁੰਦੀ ਹੈ। ਬਾਕੀ ਉਹ ਵਾਹਿਗੁਰੂ ਪਰਮਾਤਮਾ ਦੇ ਹੱਥ ਆ ਜੀ, ਉਹ ਉੱਥੋਂ ਤੱਕ ਲੈ ਆ ਤੇ ਅਸੀਂ ਉਹਦੇ ਜ਼ਰੀਏ ਮੈਨੂੰ ਲੱਗਦਾ ਵੀ ਅੱਜ ਅਸੀਂ ਇੱਥੇ ਬੈਠੇ ਹਾਂ ਜੀ। ਤੇ ਤੁਸੀਂ ਜਿਹੜਾ ਕਿਹਾ ਵੀ +2 ਦਾ ਕਿੰਨੇ ਸਾਲਾਂ ਲਈ ਸੋਚਿਆ ਸੀ, ਕਿੰਨੇ ਸਾਲ ਰਹਿ ਗਏ ਫਿਰ ਉੱਥੇ ਖਾਲਸਾ ਕਾਲਜ? ਡਬਲ ਐਮਏ ਕੀਤੀ ਹੈ ਜੀ, 7 ਸਾਲ 7 ਸਾਲ। ਅੱਛਾ, ਖਾਲਸਾ ਕਾਲਜ ਅੰਮ੍ਰਿਤਸਰ ਲਾਇਆ ਜੀ। ਠੀਕ ਆ। ਤੇ ਉੱਥੇ ਜਿਹੜੇ ਟੀਚਰ ਆ ਜਿਹੜੇ ਕਿਉਂਕਿ ਬੜੇ ਆਲਾ ਦਰਜੇ ਦੇ ਹੁੰਦੇ ਆ, ਬੜੇ ਕੁਆਲੀਫਾਈਡ ਹੁੰਦੇ ਆ, ਉਹਨਾਂ ਨੇ ਤੁਹਾਡੇ ਕੈਰੀਅਰ ਵਿੱਚ ਕਿੱਦਾਂ ਦੀ ਭੂਮਿਕਾ ਨਿਭਾਈ ਆ? ਬਿਲਕੁਲ ਜੀ, ਉਹਨਾਂ ਤਕਰੀਬਨ ਖਾਲਸਾ ਕਾਲਜ ਜਾਣ ਪਿੱਛੇ ਕਿਤੇ ਨਾ ਕਿਤੇ ਆਪਦੀ ਮਨਸ਼ਾ ਮਕਸਦ ਇਹ ਵੀ ਸੀ ਕਿ ਉੱਥੇ ਸਾਨੂੰ ਪਲੇਟਫਾਰਮ ਮਿਲੂਗਾ ਜੀ। ਤੇ ਉਹ ਮਿਲਿਆ ਵੀ ਆ ਮੈਨੂੰ। ਜੇ ਅੱਜ ਜਿਵੇਂ ਮੈਂ ਸਟੈਪ ਬਾਏ ਸਟੈਪ ਅੱਗੇ ਵਧ ਰਿਹਾ ਤੇ ਮੈਨੂੰ ਲੱਗਦਾ ਵੀ ਉਹ ਖਾਲਸਾ ਕਾਲਜ ਦੀ ਚੀਜ਼ਾਂ ਕੰਮ ਆਉਂਦੀਆਂ ਉਹ। ਬਿਲਕੁਲ ਜੀ, ਬਿਲਕੁਲ ਜੀ। ਉੱਥੋਂ ਦਾ ਹੋਸਟਲ ਲਾਈਫ ਦਾ ਐਕਸਪੀਰੀਅੰਸ, ਕਾਲਜ ਲਾਈਫ ਦਾ, ਫਿਰ ਸਟੂਡੈਂਟ ਲਾਈਫ, ਉਹ ਤੁਹਾਨੂੰ ਪਤਾ ਜੀ ਉਹ ਨਿਰਾਲੀ ਹੁੰਦੀ ਹੈ ਜੀ। ਤੇ ਉਹਦੇ ਜਿਹੜੇ ਜੋ ਕੁਛ ਉੱਥੋਂ ਹਾਲਾਤਾਂ ਤੋਂ ਸਿੱਖੇ ਆ ਉਹ ਅੱਜ ਨਾਲ ਹੀ ਚੱਲਣ ਦਿਆ ਜੀ। ਤੇ ਉੱਥੇ ਦੇਖਿਆ ਵੀ ਖਾਲਸਾ ਕਾਲਜ ਦੇ ਵਿੱਚ, ਕਿਉਂਕਿ ਮੈਂ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਰਿਹਾ ਕੰਡਕਟ, ਕਿ ਉਹ ਜਦੋਂ ਯੂਨੀਵਰਸਿਟੀਆਂ ਦਾ ਮਾਹੌਲ ਹੁੰਦਾ ਜਾਂ ਕਾਲਜਾਂ ਦਾ ਮਾਹੌਲ ਹੁੰਦਾ, ਉਹ ਜ਼ਿਆਦਾਤਰ ਕੀ ਹੁੰਦਾ ਕਿ ਲੋਕ ਤੱਥਾਂ ਦੇ ਉੱਤੇ ਜ਼ਿਆਦਾ ਹੁੰਦੇ ਆ। ਲੋਕ ਤੱਥ ਸਾਡੇ ਦਰਸ਼ਕਾਂ ਦੇ ਨਾਲ ਵੀ ਕੋਈ ਸ਼ੇਅਰ ਕਰੋ ਹਲਕਾ ਜਿਹਾ ਕੋਈ। ਜ਼ਰੂਰ ਜੀ, ਜ਼ਰੂਰ। ਮੈਂ ਲੋਕ ਤੱਥ ਗੀਤ ਪਿੱਛੇ ਜੇ ਆਇਆ ਵੀ ਆ ਰੀਲਸ ਇੰਸਟਾਗ੍ਰਾਮ ਤੇ ਟਿਕਟੌਕ ਤੇ। ਅੱਛਾ ਜੀ। ਉਹ ਲਾਈਵ ਸਟੇਜਾਂ ਦੀਆਂ ਕੋਈ ਚੀਜ਼ਾਂ ਵਾਇਰਲ ਵੀ ਹੁੰਦੀਆਂ, ਮੈਂ ਉਹੀ ਸੁਣਾਉਣਾ ਜੀ। ਵਿਆਹਾਂ ਦੀ ਥਾਂ ਕਰੋਗੇ ਜੇ ਸੌਦੇਬਾਜ਼ੀਆਂ, ਘਾਟੇ ਵਾਧੇ ਜਰਨੇ ਤਾਂ ਪੈਣਗੇ। ਵਾਹ। ਗੁਰੂ ਘਰੇ ਲਾਵਾਂ ਲੈ ਕੇ ਮੁੱਕਰੀ ਗਏ, ਉਹ ਵੀ ਲੇਖੇ ਇੱਥੇ ਦੇਣੇ ਪੈਣਗੇ। ਬੇਬੇ ਬਾਪੂ ਚੰਗੇ ਜੋ ਨਿਭਾ ਗਏ ਸੀ, ਦੱਸ ਕਾਦੀਏ ਆਜ਼ਾਦੀ ਘਰ ਜਾੜ ਕੇ। ਨਿੱਕੀ ਨਿੱਕੀ ਗੱਲਾਂ ਦੇ ਕਲੇਸ਼ ਘਰਾਂ 'ਚ ਸੈਪਰੇਟ ਇਸ਼ੂ ਨੇ ਆ ਮਾਰਤੇ। ਮੁੰਡੇ ਦੀ ਜਵਾਨੀ ਖਾਈ ਫੂਣ ਜਾਂਦਾ ਏ, ਪੁੱਤ ਦੀ ਜਵਾਨੀ ਖਾਈ ਫੂਣ ਜਾਂਦਾ ਏ, ਤੇ ਮੱਝ ਖਾ ਗਈ ਖਾਦ ਕਿੱਲੇ ਨਾਲੋਂ ਖੁੱਲ ਕੇ। ਬਈ ਧੀਆਂ ਨੂੰ ਸਿਖਾਉਂਦੇ ਨਹੀਂ ਉਹ ਕੰਮ ਚੁੱਲ੍ਹੇ ਦਾ, ਤੇ ਨੌਹਾਂ ਕੋਲੋਂ ਭਾਲਦੇ ਨੇ ਗੋਲ ਫੁਲਕੇ। ਧੀਆਂ ਨੂੰ ਸਿਖਾਉਂਦੇ ਨਹੀਂ ਉਹ ਕੰਮ ਚੁੱਲ੍ਹੇ ਦਾ, ਤੇ ਨੌਹਾਂ ਕੋਲੋਂ ਭਾਲਦੇ ਨੇ ਗੋਲ ਫੁਲਕੇ। ਵਾਹ ਜੀ ਵਾਹ। ਅੱਛਾ ਦੋਸਤੋ, ਹੁਣ ਤੁਸੀਂ ਦੇਖ ਸਕਦੇ ਹੋ ਵੀ ਬੜੇ ਛੁਪੇ ਰੁਸਤਮ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਅੰਦਰ ਆ, ਹੌਲੀ ਹੌਲੀ ਆਪਾਂ ਬਾਹਰ ਕੱਢਣੀਆਂ ਆ। ਪਰ ਇਹ ਆ ਕਿ ਤੁਹਾਡੀ ਜਿਹੜੀ ਗੱਲਬਾਤ ਆ ਉਹਦੇ ਵਿੱਚ ਬੜੀ ਨਿਮਾਣਤਾ ਆ, ਬੜੀ ਨਿਮਰਤਾ ਆ। ਪਰ ਜਦੋਂ ਤੁਸੀਂ ਗਾਉਂਦੇ ਹੋ, ਬੜੇ ਹਿੱਕ ਦੇ ਜ਼ੋਰ ਦੇ ਉੱਤੇ ਗਾਉਂਦੇ ਹੋ, ਇਹ ਕਿੱਦਾਂ ਤੁਸੀਂ ਸੁਮੇਲ ਬਣਾ ਲੈਂਦੇ ਹੋ? ਕਿਉਂਕਿ ਜਿਹੜਾ ਬੰਦਾ ਇਦਾਂ ਦਾ ਹੁੰਦਾ, ਜਾਂ ਕਹ ਲਓ ਵੀ ਜੁਝਾਰਵਾਦੀ ਹੁੰਦਾ, ਪ੍ਰਗਤੀਵਾਦੀ ਹੁੰਦਾ, ਉਹ ਤਾਂ ਬੜਾ ਬੰਦਾ ਅਗਰੈਸਿਵ ਹੁੰਦਾ, ਤੁਸੀਂ ਕਿੱਦਾਂ ਇਹ ਸੁਮੇਲ ਬਣਾ ਕੇ ਰੱਖਦੇ ਹੋ? ਪਤਾ ਨਹੀਂ ਵਧੀਆ ਹੱਥਿਆ। ਬਾਕੀ ਇਹ ਜੀ ਸਾਨੂੰ ਐ ਲੱਗਦਾ ਹੁੰਦਾ ਕਿ ਕਲਾਕਾਰੀਆਂ ਜਿਹੜੀਆਂ ਉਹ ਸਾਨੂੰ ਮਤਲਬ ਇਹ ਕਿਹੜੀਆਂ ਸਾਨੂੰ ਘਰਾਂ ਚੋਂ ਮਿਲੀਆਂ ਹਨ ਜੀ। ਇਹ ਬਾਕੀ ਜੋ ਨਿਮਰਤਾ ਹੈ ਉਹ ਸਾਨੂੰ ਪਰਿਵਾਰਕ ਮਿਲੀ ਹੈ। ਵਾਹ, ਆ ਤੁਹਾਡਾ ਬਹੁਤ ਵਧੀਆ ਆਨਸਰ ਸੀ ਇਹ ਪਰਿਵਾਰ ਤੋਂ ਚੀਜ਼ਾਂ ਜਿਹੜੀਆਂ ਆ ਮਿਲਦੀਆਂ। ਪਰ ਇਹ ਵੀ ਦੇਖੋ ਤੁਸੀਂ ਵੀ ਪਰਿਵਾਰ ਦੀਆਂ ਜਿਹੜੀਆਂ ਚੀਜ਼ਾਂ ਆ ਦੋਸਤੋ, ਉਹ ਵੀ ਆਪਾਂ ਨਾਲ ਲੈ ਕੇ ਜਾਣੀਆਂ, ਜਿਹੜੀਆਂ ਸਾਨੂੰ ਸਾਡੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਆ ਉਹ ਸਾਨੂੰ ਜਿਹੜੀਆਂ ਚੀਜ਼ਾਂ ਨਿਖਾਰਦੀਆਂ, ਉਹ ਵੀ ਅਸੀਂ ਅੱਗੇ ਲੈ ਕੇ ਵਧਣਾ। ਇਹ ਦੋਨੇ ਚੀਜ਼ਾਂ ਜਿਹੜੀਆਂ ਸਾਡੀਆਂ ਜਿਹੜੀਆਂ ਆ ਇਹ ਨਾਲ ਚੱਲਦੀਆਂ ਆ। ਤੇ ਜਰਨੈਲ ਸਾਹਿਬ, ਤੁਹਾਡਾ ਇੱਕ ਗਾਣਾ ਆਪਾਂ ਸੁਣਿਆ ਸੀ ਕਿ ਸਰਦਾਰ ਨਹੀਂ ਹੋਣੇ, ਹਨਾ, ਉਹ ਜਿਹੜਾ ਆ ਬੜਾ ਗਾਣਾ ਮਕਬੂਲ ਹੋਇਆ ਸਾਰੇ ਪਾਸੇ ਜਿਹੜਾ। ਤੇ ਤੁਸੀਂ ਇਲਾਕਾ ਵੀ ਜਿਹੜਾ ਤਰਨ ਵਾਲੇ ਇਲਾਕੇ ਨੂੰ ਬਿਲੋਂਗ ਕਰਦੇ ਹੋ, ਉਹ ਇਲਾਕਾ ਇਦਾਂ ਦਾ ਆ ਕਿ ਜਿੱਥੇ ਅੱਤਵਾਦ ਸਭ ਤੋਂ ਜ਼ਿਆਦਾ ਉੱਥੇ ਦਾ ਖਾਮਿਆਜਾ, ਉਹ ਜਿਹੜਾ ਪ੍ਰਭਾਵ ਹੈ ਤੁਹਾਡੇ ਗਾਣਿਆਂ ਵਿੱਚ ਦੇਖਣ ਨੂੰ ਜਿਹੜਾ ਮਿਲਿਆ, ਕਿ ਉਹ ਜਿਹੜੀਆਂ ਚੀਜ਼ਾਂ ਆ ਉਹ ਤੁਹਾਡੇ ਅੱਗੇ ਆਉਂਦੀਆਂ ਜਦੋਂ ਤੁਸੀਂ ਗਾਣੇ ਲਿਖਦੇ ਹੋ? ਵੇਖੋ, ਮੈਂ ਕਈ ਵਾਰ ਆਪ ਖੁਦ ਸੋਚਦਾ ਹੁੰਦਾ ਵੀ ਜਿਹੜੇ ਮੈਂ ਕੁਛ ਗੀਤ ਇਦਾਂ ਦੇ ਕਰਤੇ ਆ ਜਾਂ ਕਰ ਰਿਹਾ ਹਾਂ ਜੀ, ਕਿ ਸ਼ਾਇਦ ਮੈਂ
ਸੋਚਿਆ ਵੀ ਨਹੀਂ ਕਦੀ ਅੱਛਾ ਮੈਂ ਇਦਾਂ ਦਾ ਵੀ ਕੁਝ ਲਿਖੂੰਗਾ ਜਾਂ ਇਦਾਂ ਦਾ ਵੀ ਕੁਝ ਗਾਊਂਗਾ, ਪਰ ਨਹੀਂ ਉਹ ਮੈਨੂੰ ਲੱਗਦਾ ਹੁੰਦਾ ਕਿ ਉਹ ਜਿਵੇਂ ਤੁਸੀਂ ਕਹਿਤਾ ਕਿ ਤੁਹਾਡਾ ਇਲਾਕਾ ਜੀ, ਹਾਂ, ਕਿਉਂਕਿ ਜਿਹੜੀ ਸਾਡੀ ਮੇਰਾ ਪਿੰਡ ਆ ਰੱਤੋਕੇ ਹਨਾ ਜੀ, ਤੇ ਜਿਹੜੀ ਸਾਡੀ ਬਾਰਡਰ ਬੈਲਟ ਇੱਥੋਂ ਜੇ ਤੁਸੀਂ ਉਸ ਬੈਲਟ ਨੂੰ ਜਾਣਦੇ ਹੋ, ਮੈਨੂੰ ਲੱਗਦਾ ਕਿ ਉੱਥੋਂ ਇੱਕ ਪਿੰਡ ਤੋਂ ਦੂਜੇ ਪਿੰਡ, ਦੂਜੇ ਤੋਂ ਤੀਜੇ, ਹਰ ਪਿੰਡ 'ਚ ਮੈਨੂੰ ਲੱਗਦਾ ਕੋਈ ਜੁਝਾਰੂ ਸਿੰਘ ਹੋਇਆ, ਕੋਈ ਸ਼ਹੀਦ ਸਿੰਘ ਹੋਇਆ ਹੈ ਜੀ। ਸ਼ਾਇਦ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਹੈ, ਉਹ ਗੱਲਾਂ ਹੈ, ਉਹ ਸਾਰੀਆਂ ਅੱਗੇ ਆਉਂਦੀਆਂ, ਬਿਲਕੁਲ ਸਾਡੇ ਚੋਂ ਬਾਹਰ ਨਿਕਲਦੀਆਂ, ਮਤਲਬ ਅਸੀਂ ਨਹੀਂ ਕਰ ਰਹੇ, ਆਪ ਮੁਹਾਰੇ ਉਹ ਬਾਹਰ ਜਾਂ ਕਹਿ ਲਓ ਵੀ ਉਹ ਅਨਕੌਂਸ਼ੀਅਸਲੀ ਸਾਡੇ ਅੰਦਰ ਜਿਹੜੀਆਂ ਬੈਠੀਆਂ ਹੋਈਆਂ। ਜੀ ਜੀ ਬਿਲਕੁਲ, ਕਿਉਂਕਿ ਅਸੀਂ ਆਪ ਜਦੋਂ ਵੇਖੋ ਗੀਤ ਅਸੀਂ ਵੀ ਕਮਰਸ਼ੀਅਲ ਕਰਦੇ ਆ, ਸਾਰਾ ਕੁਛ ਆ, ਕਰਨੇ ਵੀ ਆ ਜੀ, ਤੇ ਪਰ ਇਹ ਜਿਹੜੀਆਂ ਇੱਕ ਇਦਾਂ ਦੀਆਂ ਚੀਜ਼ਾਂ ਜਾਂ ਸੱਚ ਗਾਉਣਾ ਜਾਂ ਕੁਛ ਹੈ ਨਾ, ਇਹ ਆਪਣੇ ਆਪ ਹੀ ਬਾਹਰ ਆਉਂਦਾ ਹੈ। ਮੋਸਟਲੀ ਸਾਡੇ ਜਿਹੜੇ ਕਲਾਕਾਰ ਭਰਾ ਹੈ ਉਹ ਝਿਜਕਦੇ ਆ ਇਹਨਾਂ ਚੀਜ਼ਾਂ ਨੂੰ ਗਾਉਣ ਤੋਂ। ਬਿਲਕੁਲ, ਪਰ ਤੁਸੀਂ ਸਾਡੇ ਦੋਸਤਾਂ ਨਾਲ ਜ਼ਰੂਰ ਸਾਂਝ ਜਿਹੜੀ ਆ ਬਣਾਓ। ਜ਼ਰੂਰ ਜ਼ਰੂਰ। ਹੋ ਚਿੱਟੇ ਲੀੜੇ ਪਾ ਕੇ ਜਿਹੜੇ ਚਿੱਟਾ ਵੇਚ ਗਏ, ਝੂਠੇ ਕਰਕੇ ਮੁਕਾਬਲੇ ਸਵੇ ਨੂੰ ਸੇਕ ਗਏ। ਬੁੱਤ ਸਾਫ਼ ਕਰ ਗਏ ਜੋ ਲਾ ਕੇ ਦਸਤਾਰਾਂ, ਬੁੱਤ ਸਾਫ਼ ਕਰ ਗਏ ਜੋ ਲਾ ਕੇ ਦਸਤਾਰਾਂ, ਐਸੇ ਜਾਗੀ ਉੱਤੇ ਕੋਈ ਵੀ ਗਦਾਰ ਨਹੀਂ ਹੋਣੇ। ਆਓ ਪੱਗਾਂ ਵਿੱਚ ਸਿਰ ਤਾਂ ਪਸਾਏ ਹੋਣਗੇ, ਸੱਚ ਜਾਣੀ ਬੰਦੇ ਸਰਦਾਰ ਨਹੀਂ ਹੋਣੇ। ਪੱਗਾਂ ਵਿੱਚ ਸਿਰ ਤਾਂ ਪਸਾਏ ਹੋਣਗੇ, ਸੱਚ ਜਾਣੀ ਬੰਦੇ ਸਰਦਾਰ ਨਹੀਂ ਹੋਣੇ। 24 ਘੰਟੇ ਭੌਂਕਦੇ ਆ ਕੌਮ ਦੇ ਵਿਰੁੱਧ, ਕਈ ਖਾ ਕੇ ਹਰਾਮੀ ਗੁਰੂ ਕਰਦਾ। ਕਿੰਤੂ ਪਰੰਤੂ ਜਿਹੜੇ ਕਰਦੇ ਬਾਣੀ ਤੇ ਮੈਂ ਗੱਲ ਉਹਨਾਂ ਬੰਦਿਆਂ ਦੀ ਕਰਦਾ, ਜੋ ਝੂਠੇ ਬਾਬੇ ਬਾਣੀ ਨੂੰ ਕਿਤਾਬ ਦੱਸਦੇ, ਆ ਝੂਠੇ ਬਾਬੇ ਬਾਣੀ ਨੂੰ ਕਿਤਾਬ ਦੱਸਦੇ, ਐਦੋਂ ਮਾੜੇ ਕੋਈ ਪ੍ਰਚਾਰ ਨਹੀਂ ਹੋਣੇ। ਪੱਗਾਂ ਵਿੱਚ ਸਿਰ ਤਾਂ ਪਸਾਏ ਹੋਣਗੇ, ਸੱਚ ਜਾਣੀ ਬੰਦੇ ਸਰਦਾਰ ਨਹੀਂ ਹੋਣੇ। ਪੱਗਾਂ ਵਿੱਚ ਸਿਰ ਤਾਂ ਪਸਾਏ ਹੋਣਗੇ, ਸੱਚ ਜਾਣੀ ਬੰਦੇ ਸਰਦਾਰ ਨਹੀਂ ਹੋਣੇ। ਵਾਹ ਜੀ ਵਾਹ, ਕੀ ਬਾਤਾਂ ਹੈ। ਇਹ ਲਿਖਿਆ ਹੈ ਸਾਡੇ ਵੱਡੇ ਵੀਰ ਹਰਵਿੰਦਰ ਸਿੰਘ ਖੰਡੂਰ। ਅੱਛਾ ਜੀ। ਮੋਸਟਲੀ ਹੁੰਦਾ ਕਿ ਮੈਂ ਜ਼ਿਆਦਾਤਰ ਆਪਦੇ ਲਿਖੇ ਗਾਉਣਾ ਜੀ, ਪਰ ਇਹ ਗਾਣੇ ਦਾ ਕੰਟੈਂਟ ਇਦਾਂ ਦਾ ਜਾਂ ਕਹਿ ਲਓ। ਹਾਂਜੀ, ਇਹ ਮੋੜਿਆ ਹੀ ਨਹੀਂ ਗਿਆ ਮੇਰੇ ਤੋਂ, ਮਤਲਬ ਵੀ ਮੈਨੂੰ ਲੱਗਿਆ ਵੀ ਨਹੀਂ ਯਾਰ ਇਹ ਕਰਨਾ ਚਾਹੀਦਾ। ਪਰ ਇਹ ਦੇਖੋ ਕਿ ਜਦੋਂ ਬੰਦਾ ਸਟਰਗਲ ਦੇ ਵਿੱਚ ਹੁੰਦਾ, ਜਾਂ ਕਹਿ ਲਓ ਕਿ ਅਜੇ ਜਿਹਨੇ ਨਾਂ ਬਣਾਉਣਾ ਆਪਣਾ, ਤੁਹਾਡਾ ਨਾਂ ਆ ਬਹੁਤ, ਪਰ ਅਜੇ ਬਹੁਤ ਅੱਗੇ ਮੰਜ਼ਲਾਂ, ਬਹੁਤ ਸਾਡੇ ਜਿਹੜਾ ਆ ਗੋਲ ਹੋਣਾ ਅਗਲਾ, ਉਦੋਂ ਬੰਦਾ ਇਹ ਕੋਸ਼ਿਸ਼ ਕਰਦਾ ਆ ਵੀ ਉਸ ਵੇਲੇ ਮੈਂ ਇਦਾਂ ਦੀਆਂ ਚੀਜ਼ਾਂ ਗਾਵਾਂ ਵੀ ਮੈਂ ਤਾਂ ਮਕਬੂਲ ਹੋ ਜਾਵਾਂ। ਉਹਦੇ ਲਈ ਸੌਖਾ ਢੰਗ ਇਹ ਹੁੰਦਾ ਆ ਵੀ ਆਪਾਂ ਜਿਹੜਾ ਜੋ ਸੱਭਿਆਚਾਰਕ ਬਣ ਗਈਆਂ ਚੱਲਦੀਆਂ, ਆਪਾਂ ਉਹ ਗੱਲ ਲਈਏ ਤਾਂ ਉਹ ਵਧੀਆ ਆ। ਤੁਹਾਡੇ ਇਹਦਾ ਮਨ 'ਚ ਖਿਆਲ ਨਹੀਂ ਆਉਂਦਾ ਵੀ ਮੈਂ ਕਿਸੇ ਖਾਸ ਪ੍ਰੂਫ ਵਿੱਚ ਵੱਝ ਨਾ ਜਾਵਾਂ? ਖਿਆਲ ਅਜੇ ਤੱਕ ਤੇ ਨਹੀਂ ਹੈ ਭਾਜੀ। ਚੱਕਰ ਇਦਾਂ ਹੁੰਦਾ ਕਿ ਵੇਖੋ ਮੈਨੂੰ ਲੱਗਦਾ ਜਿਹੜਾ ਬੰਦਾ ਸਟਰਗਲ ਕਰ ਰਿਹਾ ਹੁੰਦਾ ਉਹਨੂੰ ਇਹੀ ਹੁੰਦਾ ਕਿ ਮੇਰੀ ਕੋਈ ਨਾ ਕੋਈ ਚੀਜ਼ ਮਕਬੂਲ ਹੋਵੇ। ਜੀ ਹਾਂ, ਮਤਲਬ ਮੈਨੂੰ ਐ ਲੱਗਦਾ ਹੁੰਦਾ ਕਿ ਕਲਾਕਾਰ ਦਾ ਜਦੋਂ ਸੰਘਰਸ਼ ਦਾ ਪੀਰੀਅਡ ਹੁੰਦਾ ਤੇ ਉਹਦਾ ਚੀਜ਼ ਇੱਕ ਹੀ ਹੁੰਦੀ ਆ, ਗੀਤ ਇੱਕ ਹੀ ਹੁੰਦਾ ਜਿਹੜਾ ਉਹਨੂੰ ਸਾਰੀ ਉਮਰ ਲਈ ਪਹਿਚਾਣ ਦੇ ਦਿੰਦਾ। ਫਿਰ ਅੱਗੇ ਉਹ ਕੰਟੈਂਟ ਪਲੇਟਫਾਰਮ ਉਹਨੂੰ ਮਿਲਦੇ ਜਾਂਦੇ ਆ, ਉਹ ਅੱਗੇ ਦੀ ਸਟੈਪ ਬਾਏ ਸਟੈਪ ਵੱਧਦਾ ਜਾਂਦਾ। ਪਰ ਉਹ ਕਈ ਵਾਰ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਵੀ ਸਾਡਾ ਉਹ ਕੰਟੈਂਟ ਕਿਹੜਾ ਹੋਊਗਾ। ਬਿਲਕੁਲ, ਕਿ ਅਸੀਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਾਂ ਗਾਉਣ ਦੀ। ਬਿਲਕੁਲ, ਬਾਕੀ ਭਾਜੀ ਉਹ ਪਰਮਾਤਮਾ ਦੇ ਹੱਥ ਹੈ ਜੀ। ਸਾਡੀਆਂ ਸ਼ੁਭੇਛਾਵਾਂ ਤੁਹਾਡੇ ਨਾਲ ਆ। ਤੇ ਜਿੱਦਾਂ ਦੋਸਤੋ ਤੁਸੀਂ ਦੇਖਿਆ ਵੀ ਆਵਾਜ਼ ਦੇ ਵਿੱਚ ਵੀ ਬੜਾ ਦਮ ਆ। ਜਰਨੈਲ ਰੱਤੋਕੇ ਵੈਸੇ ਪਿੰਡ ਜਿਹੜਾ ਆ ਇਹ ਕਾਫੀ ਅਸੀਂ ਨਾਵਲਾਂ ਦੇ ਵਿੱਚ ਵੀ ਸੁਣਦੇ ਰਹੇ ਹਾਂ, ਕਾਫੀ ਮਕਬੂਲ ਇਹ ਪਿੰਡ ਆ। ਤੇ ਜਿਸ ਇਸ ਇਲਾਕੇ ਦੇ ਵਿੱਚ ਜਿੱਦਾਂ ਸੱਭਿਆਚਾਰਕ ਜਿਹੜੇ ਪ੍ਰੋਗਰਾਮ ਵਗੈਰਾ ਤੁਸੀਂ ਕਰਦੇ ਹੋ? ਜੀ ਬਿਲਕੁਲ ਜੀ, ਬਿਲਕੁਲ। ਮੈਂ ਜਿਹੜੇ ਪਿੰਡਾਂ ਦੇ ਮੇਲੇ ਖਾੜੇ ਕਰਦੇ ਆ ਉਹ ਵੀ ਕਰੀਦੇ ਆ ਪ੍ਰੋਗਰਾਮ ਜੀ। ਸਾਡਾ ਕੰਮ ਆ ਗਾਉਣਾ ਜੀ, ਤੇ ਵਿਆਹਾਂ ਸ਼ਾਦੀਆਂ ਦੇ ਵੀ ਆ ਜਿਹੜੇ ਉਹ ਵੀ ਲਾਈਵ ਸਟੇਜ ਦਾ ਕਰਦੇ ਆ ਪ੍ਰੋਗਰਾਮ ਜੀ। ਤੇ ਤੁਸੀਂ ਅੱਜ ਕੱਲ ਬ੍ਰਿਸਬੇਨ ਦੇ ਦੌਰੇ ਦੇ ਉੱਤੇ ਹੋ? ਜੀ। ਤੇ ਬ੍ਰਿਸਬੇਨ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਆਏ ਹੋ? ਮੇਰਾ ਆਸਟ੍ਰੇਲੀਆ ਦਾ ਟੂਰ ਪਹਿਲਾ ਆ। ਤੇ ਆਸਟ੍ਰੇਲੀਆ ਦਾ ਜਿੱਦਾਂ ਇੱਥੇ ਹੀ ਪੰਜਾਬੀ ਵੱਸਦੇ ਆ, ਤੁਸੀਂ ਮੈਂ ਦੇਖਿਆ ਵੀ ਤੁਸੀਂ ਤਾਂ ਬੜੇ ਬਿਜ਼ੀ ਆ, ਵੀ ਰੋਜ਼ ਕਿਤੇ ਨਾ ਕਿਤੇ ਜਾਣਾ ਹੁੰਦਾ। ਤੇ ਕਿੱਦਾਂ ਦਾ ਰਿਹਾ ਇਹ ਐਕਸਪੀਰੀਅੰਸ ਉੱਥੋਂ ਆ ਕੇ ਇੱਥੇ ਦੇਖਣਾ ਵੀ ਇੱਥੇ ਵੀ ਪੰਜਾਬੀ, ਇੱਥੇ ਦੇ ਪੰਜਾਬ ਵਿੱਚ ਤੇ ਉੱਥੇ ਦੇ ਪੰਜਾਬ 'ਚ ਕੀ ਫਰਕ ਲੱਗਦਾ? ਫਰਕ ਜੀ ਵੇਖੋ, ਮੈਨੂੰ ਤਾਂ ਐਂ ਲੱਗਦਾ ਵੀ ਜਿੱਥੇ ਆਪਣੇ ਪੰਜਾਬੀ ਬੰਦੇ ਜਾਣ ਇਹ ਪੰਜਾਬ ਵਸਾ ਲੈਂਦੇ ਆ। ਜੀ। ਇਹ ਸ਼ਾਇਦ
ਸਾਡੇ ਗੁਰੂ ਮਹਾਰਾਜ ਵੱਲੋਂ ਹੀ ਸਾਡੇ 'ਚ ਬਖਸ਼ਿਸ਼ ਆ ਹਨਾ ਵੀ ਇਹ ਕਲਾ ਹੈਗੀ ਆ ਕਿ ਅਸੀਂ ਜਿੱਥੇ ਵੀ ਜਾਂਦੇ ਆ ਤੇ ਆਪਦਾ ਮਾਹੌਲ ਹੌਲੀ ਹੌਲੀ ਆਪਦੀ ਰੰਗਤ ਦੇਣੀ ਸ਼ੁਰੂ ਕਰ ਹੀ ਦਿੰਦੇ ਆ ਤੇ ਬਾਕੀ ਵਧੀਆ ਭਾਜੀ ਇੱਥੋਂ ਦੇ ਮੁਲਕ ਤੁਹਾਨੂੰ ਪਤਾ ਹੀ ਆ ਮੇਰੇ ਜਾਂ ਕਹਿਣ ਦੀ ਵੈਸੇ ਕੋਈ ਲੋੜ ਹੀ ਨਹੀਂ ਹੈ ਤੇ ਇਹ ਸਿਸਟਮ ਦੇ ਵਿੱਚ ਆ ਸਾਰਾ ਕੁਝ ਹੀ ਇੱਥੇ ਤੇ ਜਿਹੜਾ ਉੱਥੋਂ ਦਾ ਮਾਹੌਲ ਆ ਉਹ ਤੁਹਾਨੂੰ ਵੀ ਸਾਰਿਆਂ ਪਤਾ ਵੀ ਤੇ ਕੁਝ ਗੱਲਾਂ ਉੱਥੇ ਪੋਜ਼ਿਟਿਵ ਹੈਗੀਆਂ ਵੀ ਜੇ ਇਸ ਤਰੀਕੇ ਦੇ ਨਾਲ ਫ੍ਰੀ ਆ ਸਾਰੇ ਜਾਣੀ ਜਿਹੜਾ ਆ ਇੰਜੋਏ ਕਰਦੇ ਆ ਕੁਝ ਕੁ ਚੀਜ਼ਾਂ ਉੱਥੇ ਵੀ ਆ ਤੇ ਖੈਰ ਤੇ ਦੋਸਤੋ ਇਹ ਸਨ ਆਪਣੇ ਵੀਰ ਜਨੈਲ ਰਤੋਗੇ ਪਰ ਤੁਸੀਂ ਘਬਰਾਓ ਨਾ ਪਹਿਲਾਂ ਆਪਾਂ ਉਹਨਾਂ ਤੋਂ ਕੁਝ ਸੁਣ ਕੇ ਜਾਣਾ ਜਾਂਦੇ ਜਾਂਦੇ ਤੇ ਰਤੋਗੇ ਸਾਹਿਬ ਜਾਂਦੇ ਜਾਂਦੇ ਜਿਹੜਾ ਤੁਹਾਨੂੰ ਬਹੁਤ ਫੇਵਰਟ ਆ ਹੁਣ ਤੱਕ ਦਾ ਵੈਸੇ ਤਾਂ ਸਾਰੇ ਜਿਹੜੇ ਆ ਫੇਵਰਟ ਹੁੰਦੇ ਹੀ ਆ ਕੋਈ ਵੀ ਇਦਾਂ ਦੀ ਕੋਈ ਚੀਜ਼ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ? ਬਿਲਕੁਲ ਜੀ ਸ਼ਾਇਦ ਇੰਟਰਵਿਊ ਆਪਣੀ ਦੇ ਵਿੱਚ ਮੈਂ ਜਿੰਨੇ ਵੀ ਗੀਤ ਗਾਏ ਆ ਉਹ ਸਾਰੇ ਲੱਗਦਾ ਮੈਨੂੰ ਉਹ ਸਾਰੇ ਜਾਂ ਲੋਕ ਤੱਤ ਹੋ ਗਏ ਆ ਵਿੱਚ ਤੇ ਜਾਂ ਹੁਣ ਜਿਹੜਾ ਮੈਂ ਗੀਤ ਗਾਉਣਾ ਚਾਹੁੰਦਾ ਉਹ ਵੀ ਧਾਰਮਿਕ ਹੀ ਆ। ਅੱਛਾ ਜੀ। ਉਹ ਕਾਫੀ ਮਕਬੂਲ ਹੋਇਆ ਤਕਰੀਬਨ ਇੰਸਟਾਗ੍ਰਾਮ ਤੇ ਜਾਂ ਲਾ ਲਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਆ ਪਰ ਕਈ ਵਾਰ ਐਂ ਲੱਗਦਾ ਹੁੰਦਾ ਵੀ ਉਹ ਗੀਤ ਵਾਇਰਲ ਬਹੁਤ ਆ ਪਰ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਉਹ ਵੀ ਗੀਤ ਮੇਰਾ ਹੈ। ਅੱਛਾ ਠੀਕ ਆ ਹਾਂ ਕਰੋ ਜੀ। ਨਾ ਦੇ ਡਰਾਵੇ ਟੈਂਕਾਂ ਦੇ ਹੋ ਨਾ ਦੇ ਡਰਾਵੇ ਟੈਂਕਾਂ ਦੇ ਇਹ ਝੱਟ ਦੇ ਵਿੱਚ ਖਿਲਾਰ ਦੇਣਗੇ ਅਕਾਲ ਤਖਤ ਤੋਂ ਲੈ ਕੇ ਥਾਪੜੇ ਨੇਜਿਆਂ ਦੇ ਨਾਲ ਪਾੜ ਦੇਣਗੇ ਸਾਨੂੰ ਬਦਲੇ ਲੈਣੇ ਆਉਂਦੇ ਨੇ ਸਾਨੂੰ ਕਦੇ 84 ਭੁੱਲਣੀ ਨਹੀਂ ਏ ਕੌਮ ਅਕਾਲ ਪੁਰਖ ਦੀ ਏ ਕਦੇ ਟੈਂਕਾਂ ਦੇ ਨਾਲ ਮੁੱਕਣੀ ਨਹੀਂ। ਵਾਹ ਜੀ ਵਾਹ ਵਾਹ ਜੀ ਵਾਹ। ਤੇ ਦੋਸਤੋ ਸਾਕਾ ਨੀਲਾ ਤਾਰਾ ਦੇਖੋ ਮੈਂ ਜਿਹੜੀ ਗੱਲ ਕਰਦੇ ਆ ਕਿ ਸਾਡਾ ਜਿਹੜਾ ਇਤਿਹਾਸ ਆ ਉਹਦੇ ਨਾਲ ਵੀ ਸਾਂਝ ਬਣਾਉਣੀ ਚਾਹੀਦੀ ਤੇ ਇਹਦੇ ਲਈ ਗਾਇਕ ਸਾਡੇ ਗੀਤਕਾਰ ਉਹ ਵੀ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਆ ਕਿਉਂਕਿ ਜਿਹੜੀਆਂ ਕੌਮਾਂ ਆ ਉਹ ਆਪਣਾ ਇਤਿਹਾਸ ਜ਼ਰੂਰ ਯਾਦ ਰੱਖਣ ਤੇ ਤੁਸੀਂ ਯੋਗਦਾਨ ਵੀ ਪਾ ਰਹੇ ਹੋ ਜਿੱਥੇ ਆਪਣੀ ਗਾਇਕੀ ਦੇ ਵਿੱਚ ਤੇ ਸਾਡਾ ਵੀ ਇਹ ਤਖਈਆ ਬਣਦਾ ਕਿ ਅਸੀਂ ਵਧੀਆ ਗਾਇਕੀ ਨੂੰ ਤੁਸੀਂ ਦੇਖੋ ਕਿ ਸੁਰਾਂ ਦਾ ਕਮਾਲ ਆ ਤੇ ਗਾਇਕੀ ਦਾ ਕਮਾਲ ਆ ਇਹਨਾਂ ਦੇ ਵਿੱਚ ਸੁਰ ਤਾਲ ਜਿਹੜੀ ਆ ਉਹ ਵਧੀਆ ਆ ਮਨ ਭਾਉਣੀ ਆ ਭਾਵੇਂ ਕਿ ਸਾਨੂੰ ਸੰਗੀਤ ਬਾਰੇ ਬਹੁਤੀ ਡੂੰਘੀ ਜਾਣਕਾਰੀ ਨਹੀਂ ਹੁੰਦੀ ਪਰ ਕੰਨਾਂ ਨੂੰ ਜੋ ਸੁਹਾਵਣਾ ਲੱਗਦਾ ਆ ਜਾਂ ਦਿਮਾਗ ਨੂੰ ਜੋ ਵਧੀਆ ਲੱਗਦਾ ਆ ਉਹ ਜ਼ਰੂਰ ਪ੍ਰਮੋਟ ਹੋਣਾ ਚਾਹੀਦਾ ਆ ਤੇ ਜਨੈਲ ਰਤੋਗੇ ਸਾਹਿਬ ਬਹੁਤ ਵਧੀਆ ਤਰੀਕੇ ਦੇ ਨਾਲ ਅੱਗੇ ਵਧ ਰਹੇ ਆ ਤੇ ਸਾਡੀਆਂ ਸ਼ੁਭ ਇਛਾਵਾਂ ਇਹਨਾਂ ਦੇ ਨਾਲ ਆ ਇੰਡੋਸ ਟੀਵੀ ਦੇ ਨਾਲ ਤੇ ਕੱਲ ਨੂੰ ਜਦੋਂ ਇਹ ਸੁਪਰਸਟਾਰ ਬਣਨਗੇ ਤੇ ਉਸ ਵੇਲੇ ਅਸੀਂ ਵੀ ਯਾਦ ਕਰਾਂਗੇ ਤੇ ਇਸ ਵੇਲੇ ਵੈਸੇ ਸਟਾਰ ਹੈਗੇ ਆ ਮੈਂ ਸੁਪਰਸਟਾਰ ਦੀ ਜਿਹੜੀ ਉਮੀਦ ਜਿਹੜੀ ਇਹਨਾਂ ਤੋਂ ਰੱਖਦਾ ਵੀ ਹੋਰ ਵੀ ਸਾਡੇ ਜਿਹੜੇ ਇਹ ਜਿਹੜੇ ਗਾਇਕ ਆ ਜਿਹੜੇ ਕਿ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਉੱਤੇ ਅਸੀਂ ਮਾਣ ਕਰੀਏ ਬਹੁਤ ਥੋੜੇ ਦੋਸਤੋ ਰਹਿ ਗਏ ਨੇ ਇਹੋ ਜਿਹੇ ਗਾਇਕ ਜਿਨ੍ਹਾਂ ਉੱਤੇ ਅਸੀਂ ਮਾਣ ਕਰ ਸਕਦੇ ਹਾਂ ਵੀ ਹਾਂ ਸਾਡੇ ਗਾਇਕ ਹੈਗੇ ਆ ਤੇ ਜਨੈਲ ਰਤੋਗੇ ਉਹਨਾਂ ਦੇ ਵਿੱਚੋਂ ਨਾਂ ਹੈ ਇੱਕ ਤੇ ਜਨੈਲ ਰਤੋਗੇ ਸਾਹਿਬ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਦੇ ਨਾਲ ਕੋਈ ਸਾਂਝਾ ਕਰਨਾ ਸ਼ਬਦ ਤੇ ਫਿਰ ਆਪਾਂ ਟਾਈਮ ਦੀ ਸੰਭਾਵਨਾ ਰੱਖਦੇ ਹੋਏ ਅੱਗੇ ਚੱਲਾਂਗੇ। ਬਿਲਕੁਲ ਜੀ ਬਿਲਕੁਲ। ਪਹਿਲਾਂ ਤੇ ਧੰਨਵਾਦ ਆ ਜੀ ਤੁਸੀਂ ਇੱਥੇ ਬੁਲਾਇਆ ਸਾਰੀ ਟੀਮ ਦਾ ਦਲਜੀਤ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਬਾਕੀ ਬਸ ਇਹੀ ਹੈ ਕਿ ਆਉਣ ਵਾਲਾ ਮੇਰਾ ਗੀਤ ਹੈ ਤੇ ਮੇਰੇ ਚੈਨਲ ਨੂੰ ਕਿਉਂਕਿ ਮੈਂ ਮੋਸਟਲੀ ਜ਼ਿਆਦਾ ਜਿਹੜੇ ਗੀਤ ਆ ਭਾਜੀ ਇਦਾਂ ਦੇ ਉਹ ਮੈਂ ਆਪਣੇ ਚੈਨਲ ਤੋਂ ਕਰਦਾ। ਅੱਛਾ ਜੀ ਕੀ ਆ ਚੈਨਲ? ਜਰਨੈਲ ਰਤੋਗੇ ਦੇ ਨਾਮ ਤੋਂ ਚੈਨਲ ਆ ਤੇ ਉਹ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਹਨਾ ਜੁੜਿਓ ਨਾਲ ਜਿੰਨੇ ਵੀ ਹੋ ਸਕਦੇ ਆ ਤੇ ਕਿਉਂਕਿ ਸਾਡੀ ਜਿਹੜੇ ਇਦਾਂ ਦੇ ਗੀਤ ਆ ਇਹਨਾਂ ਨੂੰ ਬਾਹਰੀ ਕੰਪਨੀਆਂ ਜਾਂ ਇਹ ਲੋਕ ਨਹੀਂ ਕਰਦੇ ਰਿਐਲਿਟੀ ਆ ਤੇ ਉਹ ਕੋਸ਼ਿਸ਼ ਕਰਦਾ ਹੁੰਦਾ ਕਿ ਮੈਂ ਆਪਣੇ ਚੈਨਲ ਦੇ ਜ਼ਰੀਏ ਕਰਾਂ ਤੇ ਪਰ ਇਹ ਹੈ ਕਿ ਇਹ ਚੀਜ਼ਾਂ ਜਿਹੜੀਆਂ ਬਹੁਤੀਆਂ ਸੱਚਾਈਆਂ ਤੇ ਸੱਚੀਆਂ ਬਿਲਕੁਲ ਇੱਕ ਪਾਸੇ ਅਸੀਂ ਤਾਂ ਇਹ ਕਹਿ ਦਿੰਦੇ ਆ ਨਾ ਵੀ ਗਾਇਕ ਜਿਹੜਾ ਆ ਇਦਾਂ ਨਹੀਂ ਗਾਉਂਦਾ ਪਰ ਇਹ ਸਾਡਾ ਵੀ ਤਾਂ ਇੱਕ ਰਿਸਪੌਂਸਿਬਿਲਿਟੀ ਬਣਦੀ ਆ ਨਾ ਵੀ ਅਸੀਂ ਸਪੋਰਟ ਕਰੀਏ। ਬਿਲਕੁਲ ਜੀ ਕਿਉਂਕਿ ਸੱਚ ਚਾਹੁੰਦੇ ਤੇ ਹੈਗੇ ਵੀ ਸਾਰੇ ਚੰਗਾ ਗਾਓ ਜਾਂ ਹਨਾ ਪਰ ਉਹ ਚੰਗੀ ਚੀਜ਼ ਨੂੰ ਪ੍ਰਮੋਟ ਵੀ ਕਰਨਾ ਬਣਦਾ ਬਿਲਕੁਲ। ਤੇ ਬਾਕੀ ਫੇਰ ਹੀ ਆ ਕਿਉਂਕਿ ਜਦੋਂ ਇਹਦੇ ਚੋਂ ਗੀਤ ਤਾਂ ਅਸੀਂ ਵੀ ਕਮਰਸ਼ੀਅਲ ਕਰਨੇ ਆ ਸਾਰਾ ਕੁਝ ਕਰਨਾ ਪਰ ਕੋਸ਼ਿਸ਼ ਹੋਵੇ ਕਿ ਜਿਹੜੀ ਸਾਰਾ ਪਰਿਵਾਰ 'ਚ ਬਹਿ ਕੇ ਜਿਹੜੀਆਂ ਚੀਜ਼ਾਂ ਸੁਣੀਆਂ ਜਾਣ ਕਿਉਂਕਿ ਅਸੀਂ ਵੀ ਪਰਿਵਾਰਾਂ ਵਾਲੇ ਆ ਜਾਂ ਲਾ ਲਓ ਹਨਾ ਵੀ ਉਹਨਾਂ ਪਰਿਵਾਰਾਂ 'ਚੋਂ ਆਏ ਆ ਜਿੱਥੇ ਸਾਨੂੰ ਗਾਉਣ ਦੀ ਮਨਾਹੀ ਆ ਤੇ ਉਹ ਤਾਂ ਕਰਕੇ ਸ਼ਾਇਦ ਸਾਡੀ ਕੋਸ਼ਿਸ਼ ਹੁੰਦੀ ਆ ਕਿ ਹਾਂ ਜਿੰਨਾ ਵੀ ਕਹੀਏ ਸੁਥਰਾ ਗਾਈਏ ਬਿਲਕੁਲ। ਤੇ ਦੋਸਤੋ ਤੁਸੀਂ ਇਹ ਹੁਣ ਕਹਿ ਲਓ ਕਿ ਬੋਲ ਹੁਣ ਤੁਹਾਡੇ ਪਾਲੇ ਦੇ ਵਿੱਚ ਆ ਕਿ ਤੁਸੀਂ ਕੀ ਕਰਨਾ ਆ ਤੇ ਜਨੈਲ ਰਤੋਗੇ ਸਾਹਿਬ ਦੀ ਗਾਇਕੀ ਵੀ ਆਪਾਂ ਸੁਣੀ ਆ
ਤੇ ਮੈਂ ਵੀ ਤੁਹਾਨੂੰ ਇਹ ਦਰਖਾਸਤ ਕਰੂੰਗਾ, ਬੇਨਤੀ ਕਰੂੰਗਾ ਕਿ ਤੁਸੀਂ ਜਰਨੈਲ ਰਤੋਕੇ ਇਹਨਾਂ ਦੇ ਪੇਜ ਦੇ ਉੱਤੇ ਜਾਓ YouTube ਦੇ ਉੱਤੇ, ਤੇ ਉੱਥੇ ਗਾਣੇ ਜਿਹੜੇ ਆ ਸੁਣੋ। TikTok ਦੇ ਉੱਤੇ ਕਾਫੀ ਮਕਬੂਲ ਨੇ ਇਹਨਾਂ ਦੇ ਜਿਹੜੇ ਗਾਣੇ ਆ। ਨਾਲ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਇਤਿਹਾਸ ਬਾਰੇ ਵੀ ਜਾਂ ਲੋਕ ਤੱਥਾਂ ਬਾਰੇ, ਜਾਂ ਬਹੁਤ ਸਾਰੇ ਇਦਾਂ ਦੇ ਸ਼ਬਦ ਹੁੰਦੇ ਆ ਸਾਡੇ ਜਿਹੜੇ ਕਿ ਅਲੋਪ ਹੋ ਰਹੇ ਆ, ਜਿਹੜੇ ਬਾਹਰ ਵੱਸਦੇ ਨੇ, ਚਾਹੇ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਦੇ ਵਿੱਚ ਬੱਚੇ, ਉਹ ਜਿਹੜੇ ਬੱਚੇ ਆ ਉਹ ਇਹਨਾਂ ਗਾਣਿਆਂ ਦੇ ਵਿੱਚੋਂ ਉਹ ਸ਼ਬਦ ਜਿਹੜੇ ਆ, ਜੇ ਤੁਹਾਡੇ ਤੋਂ ਮਤਲਬ ਪੁੱਛਣਗੇ ਵੀ ਆਹ ਦੱਸੋ, ਇਹ ਤੁਹਾਡੀ ਪ੍ਰਾਪਤੀ ਆ। ਇਹਨਾਂ ਗੀਤਾਂ ਦੀ ਜਿਹੜੀ ਪ੍ਰਾਪਤੀ ਆ, ਉਹਨਾਂ ਗੀਤਾਂ ਦੀ ਉਮਰ ਬਹੁਤ ਲੰਮੀ ਹੁੰਦੀ ਆ, ਤੇ ਸਾਡੀ ਇਹ ਬੇਨਤੀ ਆ, ਹਾਂ ਜ਼ਰੂਰ ਸ਼ੇਅਰ ਕਰੋ। ਤੇ ਆਪਾਂ ਜਿਹੜਾ ਆ ਜਰਨੈਲ ਰਤੋਕੇ ਸਾਹਿਬ, ਸਾਡੀ ਇਹ ਅਰਦਾਸ ਆ ਕਿ ਤੁਸੀਂ ਲੰਮੀਆਂ ਉਮਰਾਂ ਮਾਣੋ, ਤੇ ਤੁਹਾਡੀ ਜਿਹੜੀ ਗਾਇਕੀ ਆ ਹੋਰ ਵੀ ਸਿਖਰਾਂ ਤੱਕ ਪਹੁੰਚੇ, ਤੇ ਜਿਹੋ ਜਿਹੇ ਲੋਕ ਤੱਤ ਜਿਹੜੇ ਸੁਭਾਵਣੇ ਆ, ਜਿਹੜੇ ਲੋਕਾਂ ਤੱਕ ਹੋਰ ਵੀ ਤੁਸੀਂ ਮਕਬੂਲ ਹੋਵੋ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਥੇ ਪਹੁੰਚੇ ਹੋ। ਤੇ ਕੁਛ ਕੁ ਬੰਦੇ ਹੁੰਦੇ ਆ ਜਿਹੜੇ ਛਾਪ ਛੱਡ ਕੇ ਜਾਂਦੇ ਹੁੰਦੇ ਆ, ਤੇ ਰਤੋਕੇ ਸਾਹਿਬ ਸਾਡੇ ਤੇ ਛਾਪ ਛੱਡ ਕੇ ਚੱਲੇ ਆ। ਤੇ ਅਗਲੇ ਦੋਸਤੋ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਸ਼ਖਸ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਨਮੁਖ ਦੇ ਵਿੱਚ। ਹੁਣ ਦਿਓ ਇਜਾਜ਼ਤ, ਤਦ ਤੱਕ ਰੱਬ ਰਾਖਾ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।